ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਇੰਟਰਵਿਊ ਦੇ ਨਾਲ, ਨਵੀਂ ਸ਼ਖਸੀਅਤ ਨਾਲ। ਤੇ ਉਹਨਾਂ ਦਾ ਨਾਮ ਹੈਗਾ ਤੇਜਵੀਰ ਸਿੰਘ। ਤੇਜਵੀਰ ਸਿੰਘ ਬੀਕੇ ਸ਼ਹੀਦ ਭਗਤ ਸਿੰਘ ਦੇ ਆਗੂ ਹਨ ਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਹਨ। ਤੇ ਲਗਾਤਾਰ ਪਿਛਲੇ 13 ਫਰਵਰੀ ਤੋਂ ਉਹ ਸ਼ੰਭੂ ਮੋਰਚੇ ਤੇ ਬੈਠੇ ਹੋਏ ਨੇ ਤੇ ਉਹਨਾਂ ਦੇ ਹੀ ਜਥੇਬੰਦੀ ਦੇ ਦੋ ਨੌਜਵਾਨਾਂ ਨੂੰ ਕੱਲ ਅੰਬਾਲਾ ਪੁਲਿਸ ਨੇ ਫੜਿਆ ਹੈ ਤੇ ਉਹਨਾਂ ਨੂੰ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਤੇ ਕੱਲ ਅੰਬਾਲੇ 'ਚ ਹੀ 31 ਮਾਰਚ ਨੂੰ ਸ਼ੁਭਕਰਨ ਸਿੰਘ ਦਾ ਸ਼ਰਧਾਂਜਲੀ ਸਮਾਗਮ ਵੀ ਹੈ। ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜੇ ਦੋ ਨੌਜਵਾਨ ਬੀਕੇ ਸ਼ਹੀਦ ਭਗਤ ਸਿੰਘ ਜਥੇਬੰਦੀ ਦੇ ਫੜੇ ਗਏ ਨੇ, ਉਹਨਾਂ 'ਚ ਇੱਕ ਵਾਟਰ ਕੈਨ ਵਾਲਾ ਨਵਦੀਪ ਹੈ ਤੇ ਦੂਜਾ ਗੁਰਕੀਰਤ ਸਿੰਘ ਹੈ ਸ਼ਾਹਪੁਰ ਤੋਂ। ਤੇ ਉਹ ਜਿਹੜਾ ਗੁਰਕੀਰਤ ਸਿੰਘ ਹੈ ਉਹ ਨੌਜਵਾਨ ਵੀ ਖਾਸਾ ਸਕਰੀय ਨੌਜਵਾਨ ਹੈ ਬੀਕੇ ਸ਼ਹੀਦ ਭਗਤ ਸਿੰਘ ਦਾ ਤੇ ਕਿਸਾਨੀ ਅੰਦੋਲਨ 'ਚ। ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਦੋ ਗ੍ਰਿਫਤਾਰੀਆਂ ਹੈ ਤੇਜਵੀਰ ਸਿੰਘ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜੀ ਗ੍ਰਿਫਤਾਰੀਆਂ ਨੇ ਨਾ, ਪਹਿਲਾਂ ਤਾਂ ਜਿਹੜੀ ਪੂਰੀ ਉਹ ਇਤਿਹਾਸ ਵਾਰੰਟ ਦੇਖਦੇ ਆ ਜਾਂ ਫਿਰ ਉਹ ਹੈ, ਉਹ ਸਾਰਾ ਐਵੇਂ ਹੈਗਾ ਫੈਬਰੀਕੇਟਡ ਲੱਗਦਾ ਦੇਖਣ ਦੇ ਵਿੱਚ। ਉਹਦੇ ਤੱਥਾਂ ਦੇ ਆਧਾਰ ਤੇ ਕੁਝ ਵੀ ਨਹੀਂ ਹੈਗਾ। ਪਰ ਜੇ ਆਪਾਂ ਉਹਦਾ ਸਮੇਂ ਰੱਖੀਏ ਵੀ ਸਮੇਂ ਹੈ ਵੀ ਉਹਨੂੰ ਇੱਕਦਮ ਲਾਂਚ ਕਰਕੇ ਉਹਦੀ ਗ੍ਰਿਫਤਾਰੀ ਕਰਨੀ, ਕਿਉਂਕਿ ਇਹ ਜਿਹੜਾ ਸੋਨਮ ਵਾਂਗਚੁਕ ਜਿਹਦੀ ਸੀਗੀ ਉਹ ਲੇਹ ਲਦਾਖ ਤੋਂ ਵਾਪਸ ਆਏ ਸੀਗੇ ਤੇ ਏਅਰਪੋਰਟ ਜਿਹੜਾ ਪੰਜਾਬ ਦੀ ਅਥਾਰਟੀ ਚ ਪੈਂਦਾ ਹੈ ਤੇ ਜਿਹੜਾ ਉਹਨਾਂ ਨੇ ਉਹਦੇ ਵਿਚਕਾਰ ਲਿਖਿਆ ਹੈ ਕਿ ਤੁਸੀਂ ਪੁਲਿਸ ਤੇ ਹਮਲਾ ਚਲਾਈਆਂ ਸੰਬੰਧੀ ਵੀ ਕੁਝ ਜਿੰਨਾ ਵੀ ਹੈਗਾ ਉਹ ਨਾਲ ਦੀ ਨਾਲ ਚੱਲ ਰਿਹਾ ਹੈ ਵੀ ਉਹਦੇ ਚ ਤਾਂ ਪਹਿਲੀ ਕਰਨ ਲਈ ਜਿਹੜਾ ਵੈਰੀਗੇਸ਼ਨ ਲੱਗੀ ਹੋਈ ਹੈ ਪੰਜਾਬ ਦੀ ਹੱਦ ਤੱਕ ਕੀਤੀ ਹੈ, ਉਹ ਪੰਜਾਬ ਦੀ ਜੁਡੀਸ਼ਰੀ ਚ ਹਾਂ। ਤੇ ਦੂਜੀ ਗੱਲ ਹੈ FIR ਬਾਰੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਹਰਿਆਣਾ ਪੁਲਿਸ ਨੇ, ਜਦੋਂ ਕਿ ਉਹ ਛੋਟੀ ਗੱਲ ਕਰਦੀ ਹੈ, ਉਹ ਨਿਊਜ਼ ਦਿੰਦੀ ਹੈ, ਉਹ ਦੱਸਦੀ ਹੈ ਸਾਰੀਆਂ ਚੀਜ਼ਾਂ ਟ੍ਰਾਂਸਲੇਟ ਕਰਨ ਦੀ ਪੰਜਾਬ ਸਰਕਾਰ ਦਾ ਰਵੱਈਆ ਜਾਂ ਪੰਜਾਬ ਦੀ ਦੂਸਰੀ ਦਾ ਦੇਖਿਆ ਜਾਵੇ ਹੋਊਗਾ ਤੇ ਪੰਜਾਬ ਦੀ ਬੱਗੇ ਨੂੰ ਦਿੱਲੀ ਤੋਂ ਫੜ ਕੇ ਜਦੋਂ ਹਰਿਆਣੇ ਚ ਲੈ ਕੇ ਆ ਰਹੀ ਸੀ ਉਹਨੂੰ ਪਿੱਛੇ ਦੇ ਵਿੱਚ ਰੋਕ ਰਿਹਾ ਸੀ। ਤੇ ਇਹ ਜਿਹੜੀ ਫੁੱਲ ਦੇਣ ਦੀ ਜਾਂ ਸਪੇਸ ਦੇਣ ਦੀ ਜਿਹੜੀ ਚੀਜ਼ ਹੈ ਉਹ ਅੰਦੋਲਨ ਕਰਨ ਵਾਲੀ ਹੈ। ਪਰ ਇੱਕ ਸਪੈਸ਼ਲ ਗੱਲ ਹੈ ਜਿਹੜੀ ਮੈਂ ਦੱਸਣਾ ਚਾਹਾਂਗੀ ਵੀ ਹੁਣ ਤੱਕ ਜਿੰਨੇ ਵੀ ਨੋਟੀਫਿਕੇਸ਼ਨ ਕੀਤੇ ਚਾਹੇ ਉਹ ਮੈਨੂੰ ਸਾਰੀ ਜਥੇਬੰਦੀ ਨੂੰ ਕੀਤੇ ਨੇ, ਲਗਭਗ 29 ਤਰੀਕ ਦਾ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਦਿੱਤੀ ਹੈ ਸਵੇਰੇ, ਉਹਦੀ ਗ੍ਰਿਫਤਾਰੀ ਤੋਂ ਪਹਿਲਾਂ ਨਵਦੀਪ ਦੀ ਗ੍ਰਿਫਤਾਰੀ ਲਗਭਗ 2 ਵਜੇ ਦੇ ਕਰੀਬ ਪਤਾ ਲੱਗਦਾ ਵੀ ਉਹ ਗੱਲਾਂ ਸ਼ੁਰੂ ਹੁੰਦੀਆਂ, ਏਅਰਪੋਰਟ ਤੋਂ ਨਿਕਲਣੀ, ਉਹਦਾ ਫੋਨ ਨਹੀਂ ਮਿਲਦਾ ਤੇ ਸਾਰੀਆਂ ਚੀਜ਼ਾਂ ਸ਼ਾਮ ਨੂੰ ਜਾ ਕੇ 5 ਵਜੇ ਕਲੀਅਰ ਹੋ ਜਾਂਦੀਆਂ ਨੇ। ਉਹ ਸੀਗਾ ਕਿ ਇਹ ਸਾਨੂੰ CR ਦੇ ਰੂਪ ਚ ਸਾਨੂੰ ਸੱਦਾ ਭੇਜਦੇ ਨੇ, ਤੁਸੀਂ ਆਓ, ਤੁਸੀਂ ਰੈਲੀ ਕਰਦੇ ਹੋ, ਤੁਸੀਂ ਅੰਦੋਲਨ ਕਰ ਰਹੇ ਹੋ। ਉਹਦੇ ਵਿੱਚ 41 ਦਾ ਜੇ ਇਹ FIR ਲਾਂਚ ਹੋ ਚੁੱਕੀ ਸੀ ਜਾਂ ਤੁਸੀਂ ਕਰ ਚੁੱਕੇ ਸੀਗੇ ਤਾਂ ਤੁਸੀਂ 106 ਦਾ ਪਰਚਾ ਸਵੇਰ ਮੇਰੇ ਘਰ ਦੇ ਗਏ ਹੋ ਤੇ ਤੁਸੀਂ ਸਾਨੂੰ 41 ਦਾ ਜਿਹਦੇ ਵਿੱਚ ਅਸੀਂ ਆਰੋਪੀ ਹੋਈਏ। ਮਤਲਬ ਕਿ ਇਹਦੇ ਵਿੱਚ ਬਹੁਤ ਜਿਹੇ ਤੱਥਾਂ ਨੂੰ ਛੁਪਾਇਆ ਗਿਆ ਤੇ ਉਹ ਸਿੱਧਾ ਜਿਹੜਾ 31 ਮਾਰਚ ਦਾ ਸ਼ਰਧਾਂਜਲੀ ਸਮਾਰੋਹ ਹੈ, ਸਮਾਗਮ ਹੈ, ਉਹਨੂੰ ਰੋਕਣ ਵਾਸਤੇ, ਉਹਨੂੰ ਢਾਹ ਲਾਉਣ ਵਾਸਤੇ, ਲੋਕਾਂ ਦੇ ਵਿੱਚ ਦੁਬਾਰੇ ਤੋਂ ਖੌਫ ਪੈਦਾ ਕਰਨ ਵਾਸਤੇ। ਤੇਜਵੀਰ ਸਿੰਘ, ਲੋਕਾਂ ਨੂੰ ਨਾ ਉਸ FIR ਬਾਰੇ ਨਹੀਂ ਪਤਾ, ਤਾਂ ਇੱਕ ਵਾਰ FIR ਚ ਕੀ ਹੈ ਤੁਹਾਡੇ ਖਿਲਾਫ ਜਿਹੜੇ ਅੰਬਾਲੇ ਪੁਲਿਸ ਨੇ, ਜਿਹੜੇ ਅੰਬਾਲੇ ਦੀ ਕਿਸਾਨ ਜਥੇਬੰਦੀ ਹੈ, ਉਹਦੇ ਮੋਸਟਲੀ ਆਗੂਆਂ ਦਾ ਨਾਂ ਹੈਗਾ ਉਸ FIR ਚ, ਤੇ ਕੀ ਤੁਹਾਡੇ ਤੇ ਧਾਰਾਵਾਂ ਲਾਈਆਂ ਨੇ, ਕੀ ਉਹ FIR ਚ ਲਿਖਿਆ ਹੋਇਆ ਹੈ? ਤੇ ਤੁਹਾਡੇ ਤੁਸੀਂ ਜਿਹੜੀ ਨੋਟੀਫਿਕੇਸ਼ਨ ਦੀ ਗੱਲ ਕਰਿਓ, ਯਾਨੀ ਕਿ ਜਿਹੜੇ ਨੋਟਿਸ ਤੁਹਾਡੇ ਘਰਾਂ ਦੇ ਬਾਹਰ ਚਸਪਾ ਕੀਤੇ ਗਏ ਜਿਹਦੇ ਚ ਤੁਹਾਡੀ ਪ੍ਰੋਪਰਟੀ ਕੁਰਕ ਕਰਨ ਦੀ ਵੀ ਗੱਲ ਸੀਗੀ ਤੇ ਹੋਰ ਪਿੰਡਾਂ 'ਚ ਜਾ ਕੇ ਪੁਲਿਸ ਨੇ ਦਹਿਸ਼ਤ ਫੈਲਾਈ, ਤੇ ਇਹਦੇ ਬਾਰੇ ਨਾ ਇੱਕ ਵਿਸਤਾਰ ਨਾਲ ਦੱਸੋ ਕਿ FIR ਕਦੋਂ ਦਰਜ ਹੁੰਦੀ ਹੈ, ਕੀ ਇਹਦੇ 'ਚ ਹੈਗਾ FIR 'ਚ ਲਿਖਿਆ ਹੋਇਆ, ਤੇ ਜਿਹੜੇ ਨੋਟਿਸ ਤੁਹਾਡੇ ਘਰਾਂ ਦੇ ਬਾਹਰ ਚਸਪਾਏ ਗਏ ਉਹ ਕੀ ਨੇ, ਤੇ ਅੰਬਾਲੇ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਜਿਹੜਾ ਪੁਲਿਸ ਤੋਂ ਜੋ ਕੁਝ ਸਾਹਮਣਾ ਕਰਨਾ ਪੈ ਰਿਹਾ ਉਹ ਕੀ ਹੈ? ਇਹ ਥੋੜਾ ਜਿਹਾ ਵਿਸਤਾਰ ਨਾਲ ਮੈਨੂੰ ਦੱਸੋ ਇੱਕ ਵਾਰ। ਹਾਂ, ਇਹ ਜਿਹੜਾ ਸਿਲਸਿਲਾ ਹੈ ਨਾ, ਇਹ ਸ਼ੁਰੂ ਹੁੰਦਾ ਹੈ ਜਦੋਂ 26 ਜਨਵਰੀ ਤੋਂ ਬਾਅਦ ਟਰੈਕਟਰ ਮਾਰਚ, ਅਸੀਂ ਬਹੁਤ ਵੱਡੇ ਪੱਧਰ ਦਾ ਇੱਕ ਟਰੈਕਟਰ ਮਾਰਚ ਕਰਦੇ ਹਾਂ ਵੀ ਜਦੋਂ ਜਦ ਕਿ ਉਹ SKM ਦੀ ਕਾਲ ਸੀਗੀ, ਅਸੀਂ ਉਹਨੂੰ ਪੂਰਾ ਕਰਦੇ ਹਾਂ। ਤੇ ਉਹ ਤੋਂ ਬਾਅਦ ਲਗਾਤਾਰ 27, 28, 29, 30, 31, 1, 2, 3, 4, 5, 6, 7 ਸਾਡੇ 11 ਟਰੈਕਟਰ ਮਾਰਚ ਸੀਗੇ
ਵੱਖੋ-ਵੱਖ ਬਲੋਕਾਂ 'ਚ ਨਰੈਣਗੜ੍ਹ ਦੇ ਵਿੱਚ, ਅੰਬਾਲੇ ਦੇ ਵਿੱਚ, ਕੁਰੂਕਸ਼ੇਤਰ ਦੇ ਵਿੱਚ, ਯਮੁਨਾਨਗਰ ਦੇ ਵਿੱਚ, ਪੰਚਕੂਲੇ ਦੇ ਵਿੱਚ। ਜਿਹਦੇ ਬਾਅਦ ਮਤਲਬ ਕਿ ਉਹ 28 ਤਰੀਕ ਤੋਂ ਬਾਅਦ ਐਕਟਿਵ ਹੋ ਜਾਂਦੇ ਨੇ ਤੇ ਉਹ ਸਾਨੂੰ ਕਹਿੰਦੇ ਵੀ ਟਰੈਕਟਰ ਮਾਰਚ ਦੇ ਲਈ ਤੁਸੀਂ ਮਨਜ਼ੂਰੀ ਲਓ, ਵੀ ਤੁਸੀਂ ਕਿਉਂ ਕੱਢ ਰਹੇ ਹੋ ਟਰੈਕਟਰ ਮਾਰਚ। ਵੀ ਜਿਵੇਂ ਅਸੀਂ ਪੰਚਕੂਲੇ ਜ਼ਿਲ੍ਹੇ ਦੇ ਵਿੱਚ ਆਨੇ, ਉਹ ਕਹਿੰਦੇ ਵੀ ਅਸੀਂ ਮਨਜ਼ੂਰੀ ਨਹੀਂ ਲੈਣੀ, ਅਸੀਂ 13 ਤਰੀਕ ਦੀ ਜਿਹੜੀ ਕਾਲ ਹੈ ਦਿੱਲੀ ਕੂਚ ਵਾਸਤੇ, MSP ਦੇ ਵਾਸਤੇ ਜਾਣ ਵਾਸਤੇ, ਜਿਹੜੀ ਕਰਜ਼ਾ ਮੁਕਤ ਵਾਸਤੇ, ਉਹਦੇ ਵਾਸਤੇ ਜਾਣਾ, ਉਹ ਉਦੋਂ ਤੋਂ ਹਰਕਤਾਂ ਸ਼ੁਰੂ ਕਰ ਦਿੰਦੇ ਨੇ। ਮਤਲਬ ਕਿ ਲਗਭਗ 28 ਤਰੀਕ ਤੋਂ ਬਾਅਦ ਤੇ 3 ਤਰੀਕ ਨੂੰ ਉਹ ਪਹਿਲੀ ਜਿਹੜੀ ਨੋਟੀਫਿਕੇਸ਼ਨ ਉਹ ਜਾਰੀ ਕਰਕੇ ਮਤਲਬ ਕਿ ਘਰਾਂ ਦੇ ਉੱਪਰ ਛਾਪੇਮਾਰੀ ਸ਼ੁਰੂ ਕਰਦੇ ਨੇ। ਬਟ ਆਪਣਾ ਰੁਕਦਾ ਨਹੀਂ ਹੈਗਾ, ਆਪਣਾ 4 5 6 ਤੇ 2 ਟਰੈਕਟਰ ਮਾਰ ਸੀਗੇ, 3 ਟਰੈਕਟਰ ਮਾਰ ਤੇ ਇਹ ਲਗਾਤਾਰ ਚੱਲਦੇ ਰਹੇ ਨੇ। ਜੋ ਪੰਜਾਬ ਟਰੈਕਟਰ ਮਾਰਚ ਕਰਦੇ ਨੇ 6 ਨੂੰ ਪਹਿਲੀ ਨੋਟੀਫਿਕੇਸ਼ਨ ਉਹ ਜਾਰੀ ਕਰਦੇ ਨੇ, ਜੇ ਤੁਸੀਂ ਕਿਸੇ ਅੰਦੋਲਨ ਵਿੱਚ ਸ਼ਾਮਿਲ ਹੁੰਦੇ ਹੋ ਤੇ ਤੁਹਾਡੀ ਕੁਰਸੀ ਕਰ ਦਿੱਤੀ ਜਾਊਗੀ, ਤੁਸੀਂ ਮਨਜ਼ੂਰੀ ਨਹੀਂ ਲਈ, ਆ ਨਹੀਂ ਕੀਤਾ, ਨਹੀਂ ਕੀਤਾ। 8 ਤਰੀਕ ਨੂੰ 7 ਤਰੀਕ ਨੂੰ ਸਰਕਾਰ ਵੈਰੀਫਿਕੇਸ਼ਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਹੈ GT ਰੋਡ ਸੰਭੂ ਦੇ ਉੱਪਰ ਤੇ 7 ਤਰੀਕ ਦੀ ਹੀ ਤਿਆਰੀ ਸੇਮ ਡੇ ਮਤਲਬ ਕਿ ਉਹ ਸਿੰਘੂ ਟਿੱਕਰੀ ਤੇ ਜਿਹੜਾ ਖਨੌਰੀ ਬਾਰਡਰ ਹੈ ਉਹਦੇ ਉੱਪਰ ਤਿਆਰੀ ਕਰ ਦਿੰਦੀ ਹੈ। ਤੇ 8 ਤਰੀਕ ਨੂੰ ਸਾਡੀ ਪਹਿਲੀ ਮੀਟਿੰਗ ਆਉਂਦੀ ਹੈ ਸੈਂਟਰ ਸਰਕਾਰ ਦੇ ਨਾਲ, ਪਰ 7 ਤਰੀਕ ਨੂੰ ਸਰਕਾਰ ਉਲਟਾ ਸਾਡੇ ਘਰਾਂ ਦੇ ਉੱਪਰ ਛਾਪੇਮਾਰੀ ਕਰਦੀ ਹੈ CRPF ਨਾਲ। ਮਤਲਬ ਕਿ ਸਾਡਾ ਜਿਹੜਾ ਕੈਡਰ ਸੀਗਾ ਉਹ ਲਗਭਗ ਟੋਟਲ ਮਤਲਬ ਕਿ 60 ਦੇ ਕਰੀਬ ਮੈਂਬਰ 3 ਫਰਵਰੀ ਤੋਂ ਘਰ ਛੱਡ ਚੁੱਕੇ ਸੀਗੇ। ਜਿਹੜੇ ਮੁੱਖ ਆਗੂ ਸੀ ਜਿਵੇਂ ਜਿਹੜੇ ਪਹਿਲੀ ਕਤਾਰ ਤੇ, ਜਿਵੇਂ ਮੈਂ, ਜੈ ਸਿੰਘ, ਅਮਰਜੀਤ ਸਿੰਘ ਜੀ ਮੌੜੀ ਜਿਹੜੇ ਸਾਡੇ ਅਧਿਆਕਸ਼ ਨੇ, 2 ਉਹਨਾਂ ਦੇ ਨਾਲ ਹੋਰ ਮੁੰਡੇ, ਅਸੀਂ 30 ਤਰੀਕ ਨੂੰ ਮਤਲਬ ਕਿ ਆਪ ਦਾ ਘਰ ਛੱਡ ਦਿੰਦੇ ਹਾਂ। 30 ਜਨਵਰੀ ਨੂੰ 28 ਤਰੀਕ ਦੀ ਗਲਤੀ ਉਹ ਤੋਂ ਬਾਅਦ ਸਿਰਫ ਅਸੀਂ ਟਰੈਕਟਰ ਮਾਰਚ 'ਚ ਸ਼ਾਮਲ ਹੁੰਦੇ ਹਾਂ। ਜਿੱਥੇ ਟਰੈਕਟਰ ਮਾਰਚ ਖਤਮ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ 'ਚ ਜਾਂ ਫਿਰ ਕਿਤੇ ਹੋਰ ਮਤਲਬ ਕਿ ਜਾ ਕੇ ਆਪਾਂ ਉਹ ਆਪਣੇ ਘਰ ਨਹੀਂ ਸੋਏ। ਉਹ ਤੋਂ ਬਾਅਦ ਹੁਣ ਕੀ ਸੀ, ਜਦੋਂ 8 ਤਰੀਕ ਦੀ ਮੀਟਿੰਗ ਆਉਂਦੀ ਹੈ, 8 ਤਰੀਕ ਦੀ ਮੀਟਿੰਗ ਆਉਣ ਤੋਂ ਬਾਅਦ ਇਹ ਫੇਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ। ਉਧਰ ਸਰਕਾਰ ਸਾਡੇ ਨਾਲ ਮੀਟਿੰਗ ਕਰਦੀ ਹੈ, ਇਹ ਇੱਧਰ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਦੇ ਨਾਲ ਮੀਟਿੰਗਾਂ ਕਰਕੇ ਕਹਿੰਦੇ ਆ ਵੀ ਤੁਸੀਂ ਕੋਈ ਟਰੈਕਟਰ ਮਾਰਚ ਨਹੀਂ ਕਰਨਾ, ਤੁਹਾਨੂੰ ਕੋਈ ਮਨਜ਼ੂਰੀਆਂ ਨਹੀਂ ਹੈਗੀ, ਤੁਸੀਂ ਦਿੱਲੀ ਨਹੀਂ ਜਾ ਸਕਦੇ। ਤੇ ਵੈਰੀਫਿਕੇਸ਼ਨ ਦੀ ਵੀਡੀਓ ਪਾ ਦਿੰਦੇ ਨੇ 9 ਤਰੀਕ ਨੂੰ ਪੂਰੀ ਜ਼ਬਰਦਸਤ ਤਰੀਕੇ ਦੇ ਨਾਲ ਕਿ ਅਸੀਂ ਕੰਧ ਕਰਤੀ ਹੈ। ਤੇ ਉਹ ਸਾਰਾ ਕੁਝ ਪੰਜਾਬ ਦੀ ਧਰਤੀ ਦੇ ਉੱਪਰ ਹੁੰਦਾ ਹੈ। ਫਿਰ ਇੱਕ ਵੱਡੀ ਛਾਪੇਮਾਰੀ ਹੁੰਦੀ ਹੈ 10 ਤਰੀਕ ਦੀ, ਜਿਹਦੇ ਵਿੱਚ ਇੱਕ ਵੱਡਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਬੈਂਕ ਕੁਰਕੀ ਦੇ ਨਾਲ ਇੱਕ ਜਿਹੜੀ ਇਹਦੇ 'ਚ ਬਹੁਤ ਮਤਲਬ ਕਿ ਇੱਕ ਸਪੈਸ਼ਲ ਇੱਕ ਕਾਨੂੰਨੀ ਹਰਕਤ ਸੀਗੀ, ਇਹਦੇ 'ਚ ਪੰਜਾਬ ਸਰਕਾਰ ਇਨਵੋਲਵ ਦਿਖਦੀ ਸੀਗੀ। ਉਹ ਕਲੀਅਰਲੀ ਮਤਲਬ ਕਿ ਉਹ ਸਾਨੂੰ 11 ਤਰੀਕ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਅਸੀਂ ਚੱਲੇ ਆ, 11 ਤਰੀਕ ਦੀ ਸ਼ਾਮ ਜਿੱਥੇ ਉੱਥੇ ਬੈਠੇ ਸੀਗੇ ਬਿਆਸ ਦੇ ਉੱਪਰ, ਜਦੋਂ ਟਰੈਲੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਦੇ ਨੇ, ਇਹ ਇੱਕ ਕੋਝੀ ਹਰਕਤ ਜਿਹਨੂੰ ਕਹਿ ਦਈਏ। ਜਿਵੇਂ ਮੇਰੇ ਰਿਸ਼ਤੇਦਾਰ ਨੇ ਜੋ ਪੰਜਾਬ 'ਚ ਜੌਬ ਕਰਦੇ ਨੇ, ਜਾਂ ਕਿਸੇ ਦਾ ਰਿਸ਼ਤੇਦਾਰ ਹਰਿਆਣਾ 'ਚ ਜੌਬ ਕਰਦਾ ਗੌਰਮੈਂਟ ਜੌਬ ਦਾ, ਉਹਦੇ ਉੱਪਰ ਪ੍ਰੈਸ਼ਰ ਪਾਉਣਾ ਸ਼ੁਰੂ ਕਰਦੇ ਨੇ ਵੀ ਤੁਹਾਨੂੰ ਜੌਬ 'ਚ ਤੰਗੀ ਕਰ ਦੇਵਾਂਗੇ, ਅਸੀਂ ਤੁਹਾਨੂੰ ਜੌਬ ਨਹੀਂ ਕਰਨ ਦੇਵਾਂਗੇ, ਵੀ ਤੁਹਾਨੂੰ ਪਤਾ ਹੈ ਵੀ ਇਹ ਗਲਤ ਨੇ, ਇਹ ਚੀਜ਼ਾਂ ਨਹੀਂ ਹੈਗੀਆਂ, ਸਰਕਾਰ ਕਿੱਥੇ ਹੈ। ਇਹ ਏਦਾਂ ਕਰਕੇ ਮਤਲਬ ਕਿ ਬੜਾ ਰੂਡਲੀ ਬਿਹੇਵ ਕਰਦੀ ਹੈ, ਖਾਸ ਕਰ DSP ਅਰਸ਼ਦੀਪ ਸਿੰਘ ਤੇ SP ਰੰਧਾਵਾ। ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜਾ ਇੱਥੇ ਦਾ ਇੱਕ ਵੱਡੇ ਅਧਿਕਾਰੀ ਸੀਗੇ ਪੰਜਾਬ ਦੇ, ਜਿਨ੍ਹਾਂ ਦੇ ਨਾਲ ਮਿਲ ਕੇ, ਜਿਨ੍ਹਾਂ ਨੂੰ ਹੁਣ ਮਤਲਬ ਕਿ ਉਹਨਾਂ ਦਾ ਟ੍ਰਾਂਸਫਰ ਵੀ ਹੋਇਆ ਹੈ, ਮਤਲਬ ਕਿ ਚੁਣਾਵ ਆਯੋਗ ਨੇ ਕੀਤਾ ਆ ਕੇ ਬਾਅਦ 'ਚ, ਜਦੋਂ ਇਹ ਸਾਰੀਆਂ ਗੱਲਾਂ ਨਿਕਲੀਆਂ ਉਹਨਾਂ ਦੇ ਨਾਲ ਮਿਲ ਕੇ ਉਹ ਸਾਰੀ ਇੱਕ ਵੱਡੀ ਡਿਟੇਲ। ਉਹ ਤੋਂ ਬਾਅਦ ਕੀ ਹੁੰਦਾ ਹੈ ਕਿ 12 ਤਰੀਕ ਦੀ ਵੀ ਜਿੱਥੇ ਅਸੀਂ ਪੰਜਾਬ ਚਾਹੇ ਅਮਰਜੀਤ ਸਿੰਘ ਜੀ ਉਹਨਾਂ ਦਾ ਉਹ ਜਾ ਕੇ ਵਰਦੀ ਦੇ ਵਿੱਚ CI ਸਟਾਫ ਜਾ ਕੇ ਰੇਡਾਂ ਕਰਦਾ ਉਹਨਾਂ ਘਰਾਂ ਦੇ ਉੱਪਰ ਜਿੱਥੇ ਸਾਡੀ ਮੋਬਾਈਲ ਦੀ ਨੈਟਵਰਕਿੰਗ ਸੀਗੀ ਜਾਂ ਸਾਡਾ ਪਤਾ ਸੀਗਾ। ਇਹਦੇ ਵਿਚਕਾਰ ਇੱਕ ਹੋਰ ਘਟਨਾ ਹੁੰਦੀ ਹੈ ਕਿ 6 ਫਰਵਰੀ ਦੀ ਸਾਡੀ ਇੱਕ ਮੀਟਿੰਗ ਸੀਗੀ ਪਿੰਡ ਤਸਿੰਬਲੀ ਦੇ ਵਿੱਚ, ਜਿਹੜਾ ਪੰਜਾਬ 'ਚ ਪੈਂਦਾ ਹਰਿਆਣੇ ਦਾ ਬਾਅਦ ਮਤਲਬ ਕਿ ਪਹਿਲਾ ਪਿੰਡ ਹੈ। ਮੇਰਾ ਪਿੰਡ ਪੰਜੋਖਰਾ ਸਾਹਿਬ ਹੈ ਜਿਹੜਾ ਹਰਿਆਣਾ, ਉਹ ਤੋਂ ਅਗਲਾ ਪਿੰਡ ਹੈ ਪਿੰਡ ਤਸਿੰਬਲੀ। ਉਸ ਮੀਟਿੰਗ ਨੂੰ ਰੋਕਣ ਵਾਸਤੇ ਵੀ ਹੰਡੇਸਰਾ ਥਾਣੇ ਦੀ ਪੁਲਿਸ ਦੇ ਨਾਲ ਮਿਲ ਕੇ ਅੰਬਾਲੇ ਪੰਜੋਖਰਾ ਸਾਹਿਬ ਦੀ ਪੁਲਿਸ, ਕਿਉਂਕਿ ਇਹਨਾਂ ਦੇ ਥਾਣੇ ਦੇ ਵਿੱਚ ਦੁਕਾਨ ਦੀ ਦੂਰੀ ਸਿਰਫ 3 ਕਿਲੋਮੀਟਰ ਹੈ, ਇਹ ਦੋਵੇਂ ਮਿਲ ਕੇ ਜੁਆਇੰਟ ਆਪਰੇਸ਼ਨ ਕਰਕੇ ਇਹ ਗੱਲ ਕਹਿੰਦੇ ਵੀ ਤੁਸੀਂ ਮੀਟਿੰਗ ਕਿਉਂ ਕਰ ਰਹੇ ਹੋ, ਜਦਕਿ ਅਸੀਂ ਉੱਥੇ ਲੰਗਰਾਂ ਦਾ ਪ੍ਰਬੰਧ ਵਾਸਤੇ ਤੇ ਆਪਦੇ ਕੈਡਰ ਨੂੰ ਇਕੱਠਾ ਕਰਨ ਵਾਸਤੇ ਉਹ ਮੀਟਿੰਗ ਰੱਖੀ ਸੀਗੀ। ਉਹਦੇ ਉੱਪਰ ਵੀ ਉਹ ਪੰਜਾਬ ਵਾਲੇ ਲੋਕਾਂ ਦੇ ਉੱਪਰ ਵੀ ਪ੍ਰੈਸ਼ਰ ਪਾਉਣਾ ਸ਼ੁਰੂ ਕਰਦੇ ਨੇ। ਉਸ ਤੋਂ ਬਾਅਦ 12 ਤਰੀਕ ਦੀ ਰਾਤ ਦੀ ਮੀਟਿੰਗ ਆਉਂਦੀ ਹੈ। 12 ਤਰੀਕ ਨੂੰ ਅਸੀਂ ਮੀਟਿੰਗ ਕਰਨ ਜਾਂਦੇ ਹਾਂ। ਸਾਨੂੰ ਉਸ ਦਿਨ ਪੂਰਾ ਖਦਸ਼ਾ ਸੀਗਾ ਵੀ 12 ਤਰੀਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ, ਕਿਉਂਕਿ ਉੱਥੇ ਸਾਡੀ ਕਾਫੀ ਤੂੰ ਤੜਾਕ ਵੀ ਹੋਈ, ਮੀਟਿੰਗ ਦੇ ਵਿਚਕਾਰ ਵੀ ਕਾਫੀ ਕੁਝ ਹੋਇਆ ਜਿਹੜਾ ਨਹੀਂ ਮਤਲਬ ਕਿ ਹੋਣਾ ਚਾਹੀਦਾ ਸੀਗਾ। ਫਿਰ ਉਹ ਮਤਲਬ ਕਿ ਸਾਡੇ ਨਾਲ ਕਰਦੇ ਨੇ, ਸਾਨੂੰ ਪੂਰੀ ਉਮੀਦ ਸੀਗੀ ਵੀ ਇਹ ਗ੍ਰਿਫਤਾਰ ਕਰਨਗੇ, ਪਰ ਰਾਤ ਨੂੰ 2 ਵਜੇ ਤੱਕ ਮੀਟਿੰਗ ਚੱਲਦੀ ਹੈ। ਉਹ ਤੋਂ ਬਾਅਦ ਖਤਮ ਹੁੰਦੀ ਹੈ, ਉਹਦੇ 'ਚ ਮਤਲਬ ਕਿ ਕੁਲਦੀਪ ਹੁੰਦੇ ਸੀਗੇ ਤੇ ਹੁੰਦੇ ਸੀਗੇ।
ਇੱਕ ਚੀਜ਼ ਹੋਰ ਹੁੰਦੀ ਹੈ ਜਿਹੜੀ ਇਹ ਨਹੀਂ ਦੱਸਦੇ। ਜਦੋਂ ਇੱਥੇ ਲੋਕੀ 9 ਤਰੀਕ ਨੂੰ ਪਰੇਸ਼ਾਨ ਹੋ ਰਹੇ ਸੀਗੇ, ਮਤਲਬ ਕਿ ਪੰਜਾਬ ਵਾਲਿਆਂ ਦੇ ਖੇਤ ਨੇ ਜਿਹੜੇ ਉਹ ਪਰਲੇ ਬੰਨੇ ਨੇ, ਹਰਿਆਣੇ ਵਾਲਿਆਂ ਦੇ ਖੇਤ ਉਹ ਦਰਿਆ ਤੋਂ ਇਸ ਬੰਨੇ ਨੇ, ਉਹ ਜਦੋਂ ਆਪਦੇ ਖੇਤਾਂ 'ਚ ਆਉਂਦੇ ਆ ਤੇ ਉਹਨਾਂ ਦੇ ਉੱਪਰ ਵੀ ਆ ਕੋਈ ਦੇਖਣ ਆ ਜਾਂਦਾ ਵੀ ਬਾਰਡਰ ਤੇ ਕੀ ਹੋਇਆ। 9 ਤਰੀਕ ਦੀ ਵੀਡੀਓ, 10 ਦੀ ਵੀਡੀਓ, 11 ਦੀ ਵੀਡੀਓ, ਇਹਨਾਂ ਨੇ ਅਥਰੂ ਗੈਸ ਚਲਾਣੇ ਉਸ ਟਾਈਮ ਵੀ ਸਟਾਰਟ ਕਰਤੇ ਸੀਗੇ 9, 10, 11, 12 ਨੂੰ, ਜਿਹਦੇ ਇਹਦੇ 'ਚ ਕਿਤੇ 'ਚ ਆਉਂਦਾ ਨਹੀਂ ਹੈਗਾ। 13 ਜਿਹੜਾ ਮਤਲਬ ਕਿ ਸੀਗਾ ਵੀ ਤਸ਼ੱਦਦ ਸਾਰੀ ਦੁਨੀਆ ਨੇ ਦੇਖਿਆ, 14 ਨੂੰ ਦੇਖਿਆ, 15 ਨੂੰ ਦੇਖਿਆ, 16 ਦੇਖਿਆ, ਤੇ ਉਹ ਤੋਂ ਬਾਅਦ ਇਹ ਮਤਲਬ ਕਿ ਜਿਹੜੀਆਂ ਇਹਨਾਂ ਨੇ ਰਾਤਾਂ ਨੂੰ ਸਾਡੇ ਘਰਾਂ ਦੇ ਉੱਪਰ ਰੇਡ ਸ਼ੁਰੂ ਕੀਤੀ ਹੈ ਵੀ ਜਿਹੜੀ 11 ਤਰੀਕ ਦੀ ਰੇਡ ਹੈ, ਬਿਨਾਂ ਲੇਡੀਜ਼ ਪੁਲਿਸ ਤੋਂ 1:30 ਵਜੇ ਘਰੇ ਜਾਣਾ, 2 ਵਜੇ ਘਰੇ ਜਾਣਾ ਤੇ ਸਵੇਰੇ 3:30 ਵਜੇ CRPF ਦੇ ਨਾਲ ਲੈ ਕੇ ਜਾਣਾ, ਫਿਰ 14 ਤਰੀਕ ਨੂੰ ਜਾਣਾ, ਫਿਰ 16 ਤਰੀਕ ਨੂੰ ਜਾਣਾ। ਤੇ ਅੱਜ ਤੱਕ ਜੇ ਮੇਰੇ ਹਿਸਾਬ ਦੇ ਨਾਲ, ਜਿਵੇਂ ਮੇਰਾ, ਮਨਜੀਤ ਸਿੰਘ ਦਾ, ਜਟਵਾੜ ਵਾਲਿਆਂ ਦਾ, ਫਤਿਹਗੜ੍ਹ ਵਾਲਿਆਂ ਦਾ, ਜੇ ਆਪਾਂ ਬਲਾਕ 2 ਦੀ ਗੱਲ ਕਰੀਏ, ਬਲਾਕ 1 ਦੀ ਅੱਡ ਆ, ਨਵਦੀਪ ਦੇ ਘਰ ਦੀ ਆ, ਜੈ ਸਿੰਘ ਦੇ ਘਰ ਦੀ ਆ, ਅਮਰਜੀਤ ਸਿੰਘ ਦੇ ਘਰ ਦੀ, ਉਹ ਅੱਡ ਗੱਲ। ਜਿਵੇਂ ਸਾਪਰ ਪਿੰਡ ਜਿੱਥੋਂ ਗੁਰਕੀਰਤ ਦੀ ਗ੍ਰਿਫਤਾਰੀ ਹੋਈ ਹੈ, ਤੇ 11 ਰੇਡਾਂ ਇਹਨਾਂ ਨੇ ਸੈਂਟਰਲ ਫੋਰਸ ਦੇ ਨਾਲ ਸਾਡੇ ਘਰਾਂ ਦੇ ਉੱਪਰ ਕਰ ਚੁੱਕੇ ਨੇ, ਵੀ ਜਿਹਦਾ ਕੋਈ ਟਾਈਮ ਨਹੀਂ ਹੁੰਦਾ ਸੀਗਾ। ਤੇ ਉਹ ਬੜੀ ਬਦਤਮੀਜ਼ੀ ਦੇ ਨਾਲ ਪੇਸ਼ ਆਉਂਦੇ ਸੀਗੇ। ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਸੀ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀਗੀ। ਉਹ ਮਤਲਬ ਜਿਹੜੀ 16 ਫਰਵਰੀ ਤੋਂ ਬਾਅਦ ਤੁਸੀਂ ਕਹਿੰਦੇ ਬਿਨਾਂ ਲੇਡੀਜ਼ ਪੁਲਿਸ ਤੋਂ ਸਾਡੇ ਘਰਾਂ ਦੇ ਉੱਪਰ ਤੁਸੀਂ ਜਾ ਰਹੇ ਹੋ। ਫਿਰ ਉਹ ਜਦੋਂ 22 ਤਰੀਕ ਵਾਲੀ ਨੇ ਰੇਡ, ਜਦੋਂ 21 ਦੀ ਸ਼ੁਰੂ ਕਰਨ ਲੇਡੀਜ਼ ਪੁਲਿਸ ਜਾਂਦੀ ਹੈ, ਉਦੋਂ ਲੇਡੀਜ਼ ਪੁਲਿਸ ਬੜੀ ਬਦਤਮੀਜ਼ੀ ਨਾਲ ਪੇਸ਼ ਹੁੰਦੀ ਹੈ ਘਰਾਂ ਦੇ ਵਿੱਚ ਜਾ ਕੇ। ਉਹ ਸਾਡੀਆਂ ਮਾਤਾਵਾਂ ਨਾਲ ਬਦਤਮੀਜ਼ੀ ਨਾਲ, ਭੈਣਾਂ ਨਾਲ, ਘਰ ਵਾਲੀਆਂ ਨਾਲ ਪੇਸ਼ ਹੁੰਦੇ ਨੇ ਵੀ ਤਾਂ ਕਿ ਉਹ ਉਸ ਵਜੋਂ ਕੁਝ ਕਰਨ। ਅੱਛਾ, ਇਹਦੇ 'ਚ ਜਿਹੜੀ FIR ਹੈ, FIR ਦੀ ਡਿਟੇਲ ਤੁਸੀਂ ਦੱਸੋਗੇ? FIR 'ਚ ਤੁਹਾਡੇ ਖਿਲਾਫ ਕੀ ਧਾਰਾਵਾਂ ਲਾਈਆਂ ਨੇ, ਕੀ ਤੁਹਾਡੇ ਸਟੋਰੀ ਕੀ ਬਣਾਈ ਹੈ FIR 'ਚ? ਸਟੋਰੀ ਕੀ ਲਿਖੀ ਹੈ ਕਿ ਇਹਨਾਂ ਨੇ ਕੀ ਕੀਤਾ? ਹਾਂ, ਇਹਨਾਂ ਨੇ ਜਿਹੜੀ ਸਟੋਰੀ ਬਣਾਈ ਹੈ ਉਹੀ ਮਤਲਬ ਕਿ ਬੋਗਸ ਸਟੋਰੀ ਹੈ। ਉਹਨੂੰ ਆਪਾਂ ਉਹਦੇ ਤੇ ਕੋਈ ਤੱਥ ਨਹੀਂ। ਉਹ ਕਹਿ ਰਹੇ ਨੇ, ਕਲੀਅਰ ਗੱਲ ਕਹਿ ਰਹੇ ਨੇ ਉਹਨਾਂ ਨੇ। ਇੱਕ ਤਾਂ ਜਿਹੜੀ ਧਾਰਾ ਲਾਈਆਂ ਨੇ ਉਹ ਸਾਡੇ ਦੇ ਉੱਪਰ 307 ਲਾਈ ਹੈ, ਮਤਲਬ ਕਿ 188, 147, 137 ਕਰਕੇ ਕਾਫੀ ਨੇ, 335 ਕਰਕੇ, ਮਤਲਬ ਕਿ ਲਗਭਗ 20 ਧਾਰਾਂ ਦੇ ਕਰੀਬ ਨੇ ਜਿਹੜੀਆਂ ਇਹਨਾਂ ਨੇ ਸਾਡੇ ਉੱਪਰ ਲਾਈਆਂ ਨੇ। ਇਹ ਕਹਿ ਰਹੇ ਨੇ ਵੀ ਪੰਜਾਬ ਵੱਲੋਂ ਕਿਸਾਨ ਆ ਰਹੇ ਸੀਗੇ ਤੇ ਉਹਨਾਂ ਨੇ ਰਸਤਾ ਰੋਕਿਆ। ਇੱਕ ਜਿਹੜੀ ਮਤਲਬ ਕਿ ਹਾਸੋਹੀਣੀ ਗੱਲ ਹੈ, ਕਹਿੰਦੇ ਵੀ ਸਾਨੂੰ ਇਹਨਾਂ ਤੋਂ 8 ਕੰਚੇ ਚਾਹੀਦੇ ਨੇ, ਵੀ ਜਿਹੜੀਆਂ ਗੋਲੀਆਂ ਹੁੰਦੀਆਂ ਨੇ, ਜਿਹਨੂੰ ਬੰਟੇ ਕਹਿੰਦੇ ਆ ਪੰਜਾਬੀ ਦੇ ਵਿੱਚ, ਵੀ ਉਹ ਚਾਹੀਦੇ ਨੇ। 2 ਡੰਡੇ ਚਾਹੀਦੇ ਨੇ, ਤੇ ਉਹ ਮਿਸਤਰੀ ਚਾਹੀਦਾ ਵੀ ਜਿਹਨੇ ਟਰੈਕਟਰ ਮੋਡੀਫਾਈ ਕਰਕੇ ਦਿੱਤਾ। ਉਹ JCB ਵਾਲੇ ਦਾ ਐਡਰੈਸ ਚਾਹੀਦਾ ਜਿਹਦੀ ਮੋਡੀਫਾਈ ਕਰਕੇ ਆਂਦੀ। ਉਹ ਪੋਪਲਾਈਨ ਚਾਹੀਦੀ ਹੈ। ਤੇ ਆਪਣੇ ਆਪ ਇਹ ਗੱਲ ਕਹਿਤਾ ਵੀ ਉਹ ਡੰਡੇ ਮਾਲ ਰੋਡ ਪਏ ਨੇ, ਤੇ ਉਹ ਗਲੇਲ ਚਾਹੀਦੀ ਵੀ ਜਿਹਦੇ ਨਾਲ ਤੁਸੀਂ ਡਰੋਨ ਗੇਰ ਰਹੇ ਸੀਗੇ। ਤੇ ਇੱਕ ਗੱਲ ਕਹਿੰਦੇ ਵੀ ਉਹ ਗਲੇਲ ਕਹਿੰਦੇ ਬਠਿੰਡੇ ਪਈ ਹੈ, ਸਾਡੇ ਕੋਲ ਸਬੂਤ ਨੇ। ਉਹ ਕਹਿੰਦੇ ਨੇ ਵੀ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਾਨੂੰ ਮਿਸਤਰੀ ਨੂੰ ਫੜਨ ਦੀ ਪਰਮਿਸ਼ਨ ਦਿੱਤੀ ਜਾਵੇ ਵੀ ਜਿਹਨੇ ਬਖਤਰਬੰਦ ਕੀਤੀ ਸੀਗੇ ਟਰੈਕਟਰ ਉਹ। ਤੇ ਉਹ ਤੋਂ ਬਿਨਾਂ ਇਹ ਗੱਲ ਕਹਿੰਦੇ ਵੀ ਸਾਡਾ DSP ਘਾਇਲ ਹੋਇਆ, ਸਾਡੇ 2 ਬੰਦੇ ਘਾਇਲ ਹੋਏ। ਉਹ ਉਹਦੇ ਚ ਦੱਸਦੇ ਨੇ, ਪਰ ਉਹ ਇਹ ਗੱਲ ਨਹੀਂ ਦੱਸਦੇ ਵੀ 13 ਤਰੀਕ ਦਾ ਅੰਬਾਲੇ ਦੇ SP ਦਾ ਆਫੀਸ਼ੀਅਲ ਬਿਆਨ ਹੈ ਕਿ ਅਸੀਂ 4500 ਟੀਅਰ ਗੈਸ ਦੇ ਗੋਲੇ ਸੁੱਟੇ। ਉਹਦਾ ਕਿਤੇ ਜ਼ਿਕਰ ਹੀ ਨਹੀਂ ਹੈਗਾ ਵੀ 400 ਤੋਂ ਵੱਧ ਤੁਸੀਂ ਮੁੰਡਾ ਸਾਡਾ ਫੱਟੜ ਕਰਤਾ। ਜਸਕਰਨ ਸਿੰਘ ਦੀ ਬਾਂਹ ਤੁਸੀਂ ਖਰਾਬ ਕਰਤੀ, 17 ਸਾਲਾਂ ਦਾ ਮੁੰਡਾ। ਸੁਭਕਰਨ ਸਿੰਘ ਜਿਹੜਾ ਗੋਲੀ ਦੇ ਨਾਲ ਸ਼ਹੀਦ ਹੋਇਆ, ਉਹਦਾ ਕਿਤੇ ਜ਼ਿਕਰ ਨਹੀਂ ਹੈ। ਦਵਿੰਦਰ ਸਿੰਘ ਜੀ ਦੀ ਅੱਖ ਚਲੀ ਗਈ। ਪ੍ਰੀਤਪਾਲ ਸਿੰਘ ਜੀ ਨੂੰ ਕੁੱਟ ਕੇ ਤੁਸੀਂ ਉਹਦੀਆਂ 13 ਹੱਡੀਆਂ ਭੰਨਤੀਆਂ। ਤੇ ਉਹ ਬਜ਼ੁਰਗ ਜਿਹੜੇ ਘਾਇਲ ਹੋ, ਉਹਨਾਂ ਦੇ ਬਾਰੇ ਤਾਂ ਕਿਤੇ ਜ਼ਿਕਰ ਹੀ ਨਹੀਂ ਹੈਗੀ। ਟੋਟਲ ਹੀ ਬੋਗਸ ਹੈਗਾ ਸਾਰਾ ਕੁਝ। ਉਹ ਤੋਂ ਬਾਅਦ ਸਭ ਤੋਂ ਵੱਡੀ ਗੱਲ, ਉਹਨਾਂ ਨੇ ਸਰਬਣ ਸਿੰਘ ਭੰਡੇਰ ਨੇ, ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਜਿਹੜੇ ਆਗੂ ਕੋਆਰਡੀਨੇਟਰ ਨੇ, ਉਹਨਾਂ ਦਾ ਨਾਂ ਹੈ, ਤੇ 27 ਬੰਦਿਆਂ ਦਾ ਸਾਡਾ ਨਾਂ ਹੈ। 28 ਬੰਦਿਆਂ ਦੇ ਟੋਟਲ ਨਾਮ ਨੇ, ਤੇ ਬਾਕੀ ਲਿਖਿਆ ਉਹਨੇ ਅਣਪਛਾਤੇ ਦੇ ਵਿੱਚ ਉਹ ਜਿੰਨੇ ਮਰਜ਼ੀ ਲਿਖ ਸਕਦੇ ਨੇ। ਪਰ ਉਹ ਕਿਤੇ ਜ਼ਿਕਰ ਨਹੀਂ ਕਰਦੇ ਕਿ ਅਸੀਂ ਰਾਹ 8 ਤਰੀਕ ਨੂੰ ਰੋਕਿਆ, ਇਹ 13 ਤਰੀਕ ਨੂੰ ਪਹੁੰਚੇ ਨੇ। ਤੇ ਹਰਿਆਣੇ ਦੇ ਨਾਲ ਸਾਡਾ ਕੋਈ ਸਾਰੋਕਾਰ ਨਹੀਂ ਸੀਗਾ, ਅਸੀਂ ਤਾਂ ਦਿੱਲੀ ਜਾਣਾ ਸੀ। ਉਹ ਨਹੀਂ ਜ਼ਿਕਰ ਕਰਦੇ ਕਿੰਨੀ ਪੈਰਾਮਿਲਟਰੀ ਫੋਰਸਿਸ ਲਾਈ ਹੈ, ਕਿੰਨੀਆਂ ਅਸੀਂ ਰੇਡਾਂ ਕੀਤੀਆਂ ਨੇ। ਉਹ NSA ਦਾ ਜ਼ਿਕਰ ਨਹੀਂ ਕਰਦੇ। ਮਤਲਬ ਕਿ ਜਿਹੜੀ ਬੌਖਲਾਹਟ ਹੈ ਨਾ ਸਰਕਾਰ ਦੀ, ਉਹ ਉਸ ਮਤਲਬ ਕਿ ਜਿਹੜਾ ਉਹਨਾਂ ਨੇ ਰਿਮਾਂਡ ਨੋਟਿਸ ਮੰਗਿਆ ਉਹਦੇ ਚ ਵੀ ਲਿਖੀ ਹੈ, FIR ਚ ਵੀ ਨਜ਼ਰ ਆਉਂਦੀ ਹੈ ਵੀ ਬੌਖਲਾਹਟ ਸੀਗਾ। ਵੀ ਜਿਵੇਂ ਇਹਨਾਂ ਨੇ NSA ਲਾਤਾ, ਇੱਕ ਵਾਰੀ ਤਾਂ SP NSA ਲਾ ਦਿੰਦਾ ਹੈ ਤੇ ਅਗਲੇ ਦਿਨ ਮਤਲਬ ਕਿ ਦੁਪਹਿਰ ਤੱਕ NSA ਹਟਾ ਦਿੱਤਾ ਜਾਂਦਾ ਹੈ ਟਵੀਟ ਕਰਕੇ, ਵੀ ਯਾਨੀ ਕਿ SP ਨੇ IG ਨੂੰ ਪੁੱਛ ਕੇ ਨਹੀਂ ਲਾਇਆ ਸੀਗਾ। ਮਤਲਬ ਕਿ ਬੜੇ ਪ੍ਰੈਸ਼ਰ ਚ ਉਹ ਜਿਹੜੀ ਉਹ ਤੰਤਰ ਆ, ਉਹ ਪਿੱਛੇ ਹੋਰ ਹੀ ਕੰਮ ਕਰ ਰਿਹਾ। ਉਹ ਪੁਲਿਸ ਪ੍ਰਸ਼ਾਸਨ ਜਾਂ ਫਿਰ ਮਤਲਬ ਕਿ ਕੋਈ IAS IPS ਵਾਲਾ ਸਮਝਦਾਰ ਵਾਲਾ ਰੁਪਈਆ ਨਹੀਂ ਲੱਗਦਾ। ਜਿਵੇਂ ਉਹਨਾਂ ਨੂੰ
ਬਣਿਆ ਬਣਾਇਆ ਇੱਕ ਜਿਹੜੀ FIR ਜਿਹੜਾ ਸਮਾਰੋਹ ਅੱਛਾ ਇਸ ਤੇਜਵੀਰ ਸਿੰਘ ਜੀ ਇਹ ਗੱਲਾਂ ਚਲਦੀਆਂ ਨੇ ਕਿ ਹਰਿਆਣੇ ਦੇ ਕਿਸਾਨ ਇਸ ਵਾਰ ਉਸ ਓਡੇ ਵੱਡੇ ਲੈਵਲ ਤੇ ਨਹੀਂ ਉੱਠੇ ਜਿਵੇਂ ਪਿਛਲੇ ਅੰਦੋਲਨ 'ਚ ਉੱਠੇ ਸੀਗੇ, ਤੇ ਉਹਦਾ ਤੁਸੀਂ ਪੰਜਾਬ ਦੇ ਲੋਕ, ਜਦੋਂ ਮੈਂ ਪੰਜਾਬ 'ਚ ਫਿਰਦਾ ਉਦੋਂ ਤਾਂ ਜ਼ਰੂਰੀ ਕਹਿੰਦੇ ਨੇ, ਤੁਸੀਂ ਇਹਦਾ ਕੀ ਕਾਰਨ ਦੇਖਦੇ ਹੋ? ਇੰਨਾ ਤਸੱਦਦ ਤੁਹਾਡੇ ਤੇ ਹੋ ਰਿਹਾ, ਹਰਿਆਣੇ ਦੇ ਕਿਸਾਨਾਂ ਤੇ ਏਡਾ ਜ਼ਬਰ ਹੋ ਰਿਹਾ ਹੈ, ਔਰ ਤੁਸੀਂ ਦੂਜੇ ਕਾਰਨ ਕੀ ਦੇਖਦੇ ਹੋ? ਨਹੀਂ ਮਨਦੀਪ ਜੀ, ਸਭ ਤੋਂ ਵੱਡੀ ਗੱਲ ਤਾਂ ਇੱਕ ਆਉਂਦੀ ਹੈ ਕਿ ਮਤਲਬ ਕਿ ਪਿਛਲੀ ਵਾਰ ਵੀ ਜਦੋਂ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਅੰਬਾਲੇ ਦੇ ਬੈਰੀਕੇਡ ਟੁੱਟੇ ਸੀਗੇ, ਤੇ ਪੰਜਾਬ ਦੇ ਜਿਹੜੇ ਕਿਸਾਨ ਆਗੂਆਂ ਦਾ ਜਾਂ ਪੰਜਾਬ ਦੇ ਜਥੇਬੰਦੀਆਂ ਦਾ ਇੰਨਾ ਸਾਡਾ ਰਾਬਤਾ ਵੀ ਨਹੀਂ ਸੀ, ਕਿਉਂਕਿ ਅਸੀਂ ਨਵੇਂ ਸੀਗੇ, ਸਾਡੀਆਂ ਸਾਰੀਆਂ ਟੀਮਾਂ ਨਵੀਆਂ ਸੀਗੀਆਂ। ਇਸ ਵਾਰੀ ਵੀ ਤੁਸੀਂ ਦੇਖੋਗੇ ਵੀ ਜਿਹੜੀ ਇਹ ਲੀਡਰਸ਼ਿਪ ਲੜ ਰਹੀ ਹੈ, ਲੀਡਰਸ਼ਿਪ ਜਿਹੜੀ ਗਰਾਊਂਡ ਤੇ ਸੀ ਉਹ ਲੜ ਰਹੀ ਹੈ, ਉਹਨੂੰ ਹਜੇ ਵਿਸ਼ਵਾਸ ਜਿੱਤਣਾ ਹੈ ਜਨਤਾ ਦਾ। ਉਹ ਇਹ ਕੋਈ ਵੱਡੇ ਫੇਮਸ ਚਿਹਰੇ ਨਹੀਂ ਹੈਗੇ ਜਿਹੜੇ ਫੇਸਬੁੱਕ ਦੇ ਉੱਪਰ ਜਾਂ ਮੀਡੀਆ ਦੇ ਵਿੱਚ ਇਹਨਾਂ ਨੂੰ ਕੋਈ ਸਥਾਪਨਾ ਮਿਲੀ ਹੋਈ ਹੈ। ਇਹਨਾਂ ਦਾ ਜਥੇਬੰਦੀਆਂ ਦਾ ਆਪਣਾ, ਇਹਨਾਂ ਕੈਡਰ ਦਾ ਇੱਕ ਆਪਣਾ ਇਤਿਹਾਸ ਹੈ, ਨੋਟ ਜਥੇਬੰਦੀਆਂ ਦਾ ਇੱਕ ਆਪਣਾ ਇਤਿਹਾਸ। ਮਤਲਬ ਕਿ ਲਾ ਲਓ ਪੁਰਾਣੀ ਜਥੇਬੰਦੀਆਂ ਦੀ, ਇਹਨਾਂ ਚ ਭੰਡੇਰ ਸਾਹਿਬ ਦੀ ਜਥੇਬੰਦੀ ਪੁਰਾਣੀ ਹੈ, ਡੱਲੇਵਾਲ ਸਾਹਿਬ ਦੀ, ਬਾਕੀ ਤਕਰੀਬਨ ਸਾਰੀਆਂ ਨਵੇਂ ਜਥੇਬੰਦੀਆਂ ਨੇ। ਉਹ ਗੱਲ ਹੈਗੀ। ਪਰ ਜਿਹੜੀ ਗੱਲ ਹੈਗੀ ਹੈ, ਪਰ ਇੱਕ ਗੱਲ ਤੁਸੀਂ ਆਹ ਦੇਖੋ ਨਾ ਕਿ ਪਹਿਲੀ ਵਾਰ ਇਹ ਗੱਲ ਹੁੰਦੀ ਹੈ ਕਿ ਮੀਡੀਆ ਨੂੰ ਰੋਕ ਦਿੱਤਾ ਜਾਂਦਾ ਹੈ। 8 ਤਰੀਕ ਤੋਂ 12 ਦੀ ਮੀਟਿੰਗ ਦੇ ਵਿੱਚ ਬੈਠੇ ਹੋਏ ਹੀ, ਮਤਲਬ ਕਿ ਸੋਸ਼ਲ ਮੀਡੀਆ ਤੁਹਾਡਾ ਚੈਨਲ, ਸਾਡੀ ਆਵਾਜ਼ ਦਿੱਤੀ ਜਾਂਦੀ ਹੈ, ਸਾਡੇ ਟਵਿੱਟਰ ਬੰਦ ਕਰ ਦਿੱਤੇ ਜਾਂਦੇ ਨੇ, ਜਿਹਦੀ ਧਮਕੀ ਦਿੱਤੀ ਜਾਂਦੀ ਹੈ ਕਿ ਇਸ ਚੀਜ਼ ਦਾ ਨਹੀਂ, ਉਹਦੇ ਕੋਲ ਰਾਈਟ ਹੈ, ਬਲਕਿ ਸਟੇਟ ਗਵਰਨਮੈਂਟ ਕੋਲ ਇਹਦਾ ਬਿਆਨ ਦਿੰਦਾ ਹੈ ਹਰਿਆਣਾ। ਉਹ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਦੇ ਸਕਦੇ ਹੋ, ਸਾਡੀ ਦਾ ਵੱਧ ਪਤਾ ਪੂਰੀ ਨਹੀਂ ਕਰ ਰਹੇ। ਮੈਂ ਤੁਹਾਡੇ ਲਈ ਨਾ ਇੱਕ ਜਿਹੜਾ ਹੋਰ ਜਿਹੜੇ 28 ਤਰੀਕ ਨੂੰ ਲਈ ਤਾਂ ਸੀਗੀ। ਦੂਜੀ ਗੱਲ ਇਹੀ ਜਥੇਬੰਦੀਆਂ ਗਈ ਸੀ ਮਈ ਜਿਹੜੀ ਕਾਲ ਸੀਗੀ, ਉਹ ਜੀ ਨੂੰ ਗ੍ਰਿਫਤਾਰੀ ਰੋਕਿਆ ਗਿਆ ਸੀਗਾ। ਜਸਵਿੰਦਰ ਸਿੰਘ ਅਗਲੀ ਜਿਹੜੀ ਤੁਸੀਂ 21 ਰਣਜੀਤ ਸਿੰਘ ਜਾ ਰਹੇ ਸੀਗੇ ਜਿੱਥੇ ਕਿਸਾਨ ਸਿੰਘ ਚੰਡੀਗੜ੍ਹ ਸਾਡੀ ਜਥੇਬੰਦੀ ਹਰਿਆਣੇ ਦੇ ਵਿੱਚ ਪ੍ਰੀਤਮ ਸਿੰਘ ਸ਼ਹੀਦ ਸਰਵੇ ਸਿੰਘ ਲਗਭਗ 100 ਦੇ ਕਰੀਬ ਪੰਜਾਬ ਦੇ ਤੇ 200 ਅੰਬਾਲੇ ਜ਼ਿਲ੍ਹੇ ਤੇ ਪੰਜ ਮੁਹੱਲੇ ਚ ਹੁੰਦੀ ਹੈ। ਉਹ ਜਿਹੜਾ ਪੈਟਰਨ ਹੈ, ਫਿਰ ਉਹ ਤੋਂ ਬਸ ਮੰਨ ਲਓ ਕਰਦੇ ਸੀਗੇ, ਉਹਨਾਂ ਨੇ ਇੱਕ ਪੈਟਰਨ ਦਿਖਾਇਆ ਸੀ ਜਿਹੜਾ ਉਹ ਹਾਈ ਪੈਟਰਨ ਨੋਟ ਸੀਗਾ ਵੀ ਜਿਹੜਾ ਇਹਨਾਂ ਦਾ ਲਾਈਨ ਟਰੈਕ ਚੱਲਦਾ ਹੈ ਰੀਡ ਜਿਵੇਂ ਆਰਮੀ ਜਿਹੜੇ ਪ੍ਰਦੇਸ਼ ਵਾਲੇ ਹਾਂ 20 ਫਾਰਮਰ ਜਾਂ ਹੋਰ ਜਿਹੜੇ ਕਿਸਾਨ ਵਾਲੇ ਜਿਹੜੇ ਬਸੇ ਫਾਰਮਰ 2 ਉਹਨਾਂ ਨੂੰ ਸਾਰੇ ਬੰਦ ਕਰਦੇ ਨੇ ਜਿਹੜੇ 2 ਵਾਲੇ। ਫਿਰ ਜਿਵੇਂ ਇੱਕ ਚੀਜ਼ ਦਾ ਸਾਨੂੰ ਹੈਗਾ ਖਦਸ਼ਾ ਵੀ ਆਪਾਂ ਨੂੰ ਉਮੀਦ ਸੀਗੀ ਵੀ ਪੂਰਾ ਜਿਹੜਾ ਜਿਨ੍ਹਾਂ ਦੇ ਨਾਲ ਅਸੀਂ ਲੜੇ ਆ, ਜਿਹਨਾਂ ਪਰਿਵਾਰਾਂ ਚੋਂ ਅਸੀਂ ਨਿਕਲ ਕੇ ਆਏ ਆ SKM, ਵੀ ਉਹ ਇੱਕਦਮ ਐਕਸ਼ਨ ਲਊਗਾ। ਉਹ ਕਿਤੇ ਨਾ ਕਿਤੇ ਫੈਸਲੇ ਲੈਣ ਦੇ ਵਿੱਚ ਵੀ ਉਹ ਤਾਂ ਵੀ ਮੰਨ ਸਕਦੇ ਆ ਵੀ ਆਪਾਂ ਉਹ ਪਿੱਛੇ ਰਹਿ ਗਏ, ਜਾਂ ਫਿਰ ਉਹਨਾਂ ਨੇ ਇਹ ਗੱਲ ਨੂੰ ਸਾਨੂੰ ਤਰਜੀਹ ਨਹੀਂ ਦੇਣੀ ਚਾਹੀ ਵੀ ਇਹ ਚੀਜ਼ਾਂ ਸਾਰੀਆਂ ਥੋੜੀ ਜਿਹੀਆਂ ਮੰਨ ਸਕਦੇ ਆ ਵੀ ਅਸੀਂ। ਪਰ 70,000 ਪੈਰਾਮਿਲਟਰੀ ਫੋਰਸਿਸ ਲਾਉਣਾ, ਇਹ ਤੁਸੀਂ ਇੱਕ ਵੱਡਾ ਉਦਾਹਰਨ ਸੀਗਾ, ਤੇ ਪੂਰੀ ਦਿੱਲੀ ਨੂੰ ਮਤਲਬ ਕਿ ਛਾਉਣੀ ਦੇ ਵਿੱਚ ਤਬਦੀਲ ਕਰ ਦੇਣਾ, ਤੇ ਹਰਿਆਣੇ ਦੇ ਵਿੱਚ ਕਸ਼ਮੀਰ ਤੇ ਗਾਜ਼ਾ ਮਨੀਪੁਰ ਵਰਗੇ ਹਾਲਾਤ ਬਣਾ ਦੇਣੇ। ਇਹ ਚੀਜ਼ਾਂ ਤੁਸੀਂ ਸਮਝ ਸਕਦੇ ਹੋ ਵੀ ਆਮ ਪਬਲਿਕ ਦੇ ਉੱਪਰ ਪ੍ਰੈਸ਼ਰ ਕਿੰਨਾ ਕ੍ਰੀਏਟ ਕੀਤਾ ਜਾਂਦਾ ਹੈ। ਪਰ ਜਿਹੜਾ ਪੋਲੀਟੀਕਲ ਸਿਨੈਰੀਓ ਵੀ ਤੁਸੀਂ ਦੇਖੋਗੇ ਵੀ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਜਿਹੇ ਸਮਝੌਤੇ ਨਹੀਂ ਹੋਏ, ਹਰਿਆਣੇ ਦੇ ਵਿੱਚ ਬਹੁਤ ਜਿਹੇ ਜਿਹੜੇ ਪੋਲੀਟੀਕਲ ਸਮਝੌਤੇ NDA ਦੇ ਨਾਲ ਹੋਣੇ ਸੀਗੇ ਉਹ ਵੀ ਨਹੀਂ ਹੋਏ। ਵੀ ਇਹ ਗੱਲ ਹੈਗੀ ਹੈ ਵੀ ਉਜਾਗਰ ਹੋ ਗਿਆ ਕਿ ਵੱਡੇ ਲੀਡਰ ਨੇ ਉਹ ਕਿਸਾਨੀ ਮੁੱਦੇ ਦੇ ਨਾਲ ਨਹੀਂ ਆ। ਆਖਰੀ ਸਵਾਲ ਪੁੱਛਣਾ ਚਾਹਾਂਗਾ ਕਿ ਇਸ ਪੂਰੇ ਅੰਦੋਲਨ ਦੀ ਕੀ ਰੂਪ ਰੇਖਾ ਦੇਖਦੇ ਹੋ ਕਿ ਅੱਗੇ ਇਹ ਅੰਦੋਲਨ ਕਿਵੇਂ ਵਧੂਗਾ, ਕਿਉਂਕਿ ਚੋਣ ਜ਼ਾਬਤਾ ਵੀ ਲੱਗ ਚੁੱਕਿਆ ਹੈ
ਤੇ ਚੋਣ ਜ਼ਾਬਤੇ ਲੱਗਣ ਕਰਕੇ ਤੁਸੀਂ 3 ਮਹੀਨੇ ਵਾਸਤੇ ਤਾਂ ਲਟਕ ਹੀ ਗਏ ਹੋ। ਜਦੋਂ ਤੱਕ ਨਵੀਂ ਸਰਕਾਰ ਨਹੀਂ ਬਣਦੀ ਉਦੋਂ ਤੱਕ ਕਿਵੇਂ ਫਿਰ ਤੁਸੀਂ ਇਸ ਅੰਦੋਲਨ ਨੂੰ ਚਲਾਓਗੇ? ਕੀ ਕਾਲਾਂ ਨੇ ਤੁਹਾਡੀਆਂ ਅੱਗੇ, ਤੇ ਥੋੜਾ ਉਹਦੇ ਬਾਰੇ ਵੀ ਦੱਸੋ। ਪਹਿਲੀ ਕਾਲ ਤਾਂ ਸਾਡੀ ਕੱਲ ਦੀ ਹੈ ਵੀ ਜਿਹੜੀ 31 ਤਰੀਕ ਦੀ ਹੈਗੀ ਆ। 31 ਤਰੀਕ ਨੂੰ ਆਪਾਂ ਵੱਡਾ ਇੱਕ ਸ਼ਰਧਾਂਜਲੀ ਸਮਾਗਮ ਕਰਾਂਗੇ। ਉਹ ਤੋਂ ਬਾਅਦ 4 ਤਰੀਕ ਤੋਂ ਬਾਅਦ ਸਾਊਥ ਇੰਡੀਆ ਦੇ ਵਿੱਚ ਪੰਚਾਇਤਾਂ ਦਾ ਦੌਰ ਸ਼ੁਰੂ ਹੈ, ਜਿਹੜਾ ਪਹਿਲੇ ਚਰਨ ਚ ਹੋਊਗਾ। ਉਹ ਤੋਂ ਬਾਅਦ ਰਾਜਸਥਾਨ ਤੇ ਮੱਧ ਪ੍ਰਦੇਸ਼ ਚ, ਪੱਛਮੀ ਉੱਤਰ ਪ੍ਰਦੇਸ਼ ਚ ਪੰਚਾਇਤਾਂ ਹੋਣਗੀਆਂ। ਉਹ ਤੋਂ ਬਾਅਦ 2 ਪੰਚਾਇਤਾਂ ਬਿਹਾਰ ਦੇ ਵਿੱਚ, ਉੜੀਸਾ ਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ। ਇੱਕ ਮਹਾਰਾਸ਼ਟਰ ਦੇ ਵਿੱਚ ਪਲਾਨ ਕਰ ਰਹੇ ਹਾਂ। ਜਿਹੜੀ ਪੰਚਾਇਤਾਂ ਦਾ ਦੌਰ ਸ਼ੁਰੂ ਹੋਊਗਾ, ਜਿਵੇਂ ਇੱਥੇ ਸੀਜ਼ਨ ਦਾ ਸਮਾਂ ਹੋਊਗਾ, ਜਿਹੜੀ ਕਣਕ ਦੀ ਵਾਢੀ ਉਹ ਵੀ ਚੱਲਣੀ ਹੈ, ਵਿਸਾਖੀ ਦਾ ਹੈਗਾ ਉਹ ਵੀ ਹੋਣਾ ਹੈ। ਵੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਮਤਲਬ ਕਿ ਹਜੇ ਠਹਿਰਾਵ ਆਊਗਾ। ਪਰ ਜਿਵੇਂ ਰਾਜਸਥਾਨ, ਮੱਧ ਪ੍ਰਦੇਸ਼ ਦੇ ਵਿੱਚ ਕਟਾਈ ਹੋ ਚੁੱਕੀ ਹੈ, ਉੱਥੇ ਆਪਾਂ ਜਾ ਕੇ ਪੰਚਾਇਤਾਂ ਕਰਾਂਗੇ। ਜਿਵੇਂ ਗੰਗਾਨਗਰ, ਹਨੂਮਾਨਗੜ੍ਹ ਹੈਗਾ ਉਹਦੇ ਚ ਹੈ। ਪਰ ਜੇ ਤੁਸੀਂ ਅੰਦੋਲਨ ਦੀ ਇੱਕ ਦੀ ਨਵੀਂ ਚੀਜ਼ ਤੁਸੀਂ ਦੇਖੋ, ਇੱਕ ਤਾਂ ਮਨਦੀਪ ਇਹ ਅੰਦੋਲਨ ਬਹੁਤ ਡਿਸਿਪਲਿਨ ਚ ਹੈ। ਤੁਸੀਂ ਦੇਖੋ ਵੀ ਹੁਣ ਇਸ ਸਮੇਂ ਦੇ ਵਿੱਚ ਵੀ ਲੋਕੀ ਇੱਥੇ ਆਰਾਮ ਨਾਲ ਬੈਠੇ ਆ, ਕੋਈ ਹੜਦੁੰਗਬਾਜ਼ੀ ਨਹੀਂ ਹੁੰਦੀ, ਕੋਈ ਇਹੋ ਜਿਹੀ ਘਟਨਾ ਸਵੇਰ ਤੱਕ ਨਹੀਂ ਘਟੀ। ਅੱਜ 47ਵਾਂ ਦਿਨ ਹੋ ਚੁੱਕਿਆ ਹੈ ਤੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੈ। ਇੱਕ ਚੀਜ਼ ਮੈਂ ਮਨਦੀਪ ਤੁਹਾਨੂੰ ਬਹੁਤ ਕਲੀਅਰ ਕਰਕੇ ਜਾਵਾਂਗਾ ਤੁਹਾਡੇ ਮਾਧਿਅਮ ਦੇ ਨਾਲ। ਇਹ ਅੰਦੋਲਨ ਦੀਆਂ ਪ੍ਰਾਪਤੀਆਂ ਤੇ ਇਸ ਅੰਦੋਲਨ ਦੀ ਜਿਹੜੀ ਬਣਤਰ ਹੈ ਉਹ ਭਵਿੱਖ, ਉਹ ਮਤਲਬ ਕਿ ਇਹ ਗੱਲ ਕਹਿੰਦੇ ਵੀ ਅਸੀਂ ਪ੍ਰਮਾਤਮਾ ਦੇ ਇਖਤਿਆਰ ਦੇ ਵਿੱਚ ਤੇ ਸਾਡੇ ਫੈਸਲਿਆਂ ਦੇ ਨਾਲ ਹੋਊਗਾ। ਪਰ ਇਹ ਅੰਦੋਲਨ ਇਸ ਦੇਸ਼ ਦੀ ਜਿਹੜਾ ਰਾਜਨੀਤਿਕ ਭਵਿੱਖ ਹੈ ਉਹ ਬਹੁਤ ਤੈਅ ਕਰੂਗਾ। ਇਸ ਅੰਦੋਲਨ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ, ਇੱਕ ਨਵੇਂ ਲੋਕ, ਜਿਹੜੇ ਚੰਗੇ ਮੌਕੇ ਨੇ। ਹੁਣ WTO ਨੂੰ ਉਜਾਗਰ ਕਰਨਾ ਤੇ ਉਹ ਚਿਹਰਿਆਂ ਤੋਂ ਬੇਨਕਾਬ ਕਰਨਾ ਵੀ ਜਿਹੜੇ ਕਿਸਾਨ ਮਜ਼ਦੂਰ ਦਾ ਕਾਪੀ ਰੇਟ ਲੈ ਕੇ ਬੈਠੇ ਸੀਗੇ। ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਆਦੀਵਾਸੀਆਂ ਦਾ ਮੁੱਦਾ ਨਾਲ ਲੈ ਕੇ ਚੱਲ ਰਹੇ ਹਾਂ, ਜਿਹੜੀ 5ਵੀਂ ਸੂਚੀ ਹੈ, ਜਿਹਦੀ ਇੱਕ ਬਹੁਤ ਵੱਡਾ ਵਰਗ ਡਿਮਾਂਡ ਕਰਦੇ, ਜਿਨ੍ਹਾਂ ਦੀ ਗੱਲ ਨਹੀਂ ਹੋਈ। ਜਿਹੜੀ ਮਜ਼ਦੂਰਾਂ ਵਾਲੀ ਗੱਲ ਹੈ, ਮਨਰੇਗਾ ਮਜ਼ਦੂਰਾਂ ਵਾਲੀ ਹੈ ਜਾਂ ਕਰਜ਼ਾ ਮੁਕਤੀ ਵਾਲੀ ਗੱਲ ਹੈ, ਉਸ ਨੂੰ ਤੁਸੀਂ ਦੇਖੋ ਅਸੀਂ ਕਿੰਨੇ ਵਧੀਆ ਤਰੀਕੇ ਨਾਲ ਉਭਾਰ ਗਏ। ਪਰ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਹੋਈ ਹੈ, ਮਤਲਬ ਕਿ ਇਹਨਾਂ 2 ਦਿਨਾਂ ਦੇ ਵਿੱਚ, 3 ਦਿਨਾਂ ਦੇ ਵਿੱਚ, ਕਿ ਪੰਜਾਬ ਸਰਕਾਰ ਦੇ ਵਿੱਚ 26 ਮੰਡੀਆਂ ਨੂੰ ਮਰਜ ਕਰਨਾ। ਉਹ APC ਤੇ ਸਿੱਧਾ ਵਾਰ ਉਹ ਮਰਜ ਮੁਹਾਲੀ, ਚੰਡੀਗੜ੍ਹ ਮੰਡੀ ਦਾ ਮਸ਼ਨ ਹੋ ਚੁੱਕਾ ਹੈ ਕਿ ਇਹਨੂੰ ਮਰਜ ਕੀਤਾ ਜਾਵੇ। ਉਹ ਅਸੀਂ ਇਹ ਗੱਲ ਜਿਹੜੇ 3 ਨੇ ਉਹ ਬੈਕ ਡੋਰ ਤੋਂ ਭੇਜੇ ਜਾ ਰਹੇ ਨੇ। ਉਹ ਜਿਹੜੇ ਆਪਾਂ ਵੱਡੀ ਪ੍ਰਾਪਤੀ ਇਸ ਸਕੀਮ ਦੇ ਨਾਲ ਮਿਲ ਕੇ ਕਰਕੇ ਆਏ ਸੀਗੇ, ਉਹਨੂੰ ਵੀ ਹੁਣ ਖਤਰਾ ਪੈਦਾ ਹੋ ਗਿਆ ਹੈ। ਸਵਾਲ ਆਹ ਹੈ। ਦੂਜੀ ਗੱਲ, ਅਜੇ ਮਿਸਰਾ ਟੈਨੀ ਨੂੰ ਟਿਕਟ ਦੇਣਾ, ਉਹ ਸਾਡਾ ਇਹ ਕਲੀਅਰ ਗੱਲ ਹੈ ਵੀ ਸਾਡੇ ਮੂੰਹ ਤੇ ਉਸ ਸਰਕਾਰ ਨੇ ਸਿੱਧਾ ਤਮਾਚਾ ਮਾਰਿਆ ਵੀ ਉਹ ਨਹੀਂ ਮੰਨਦੇ ਵੀ ਉਹ ਕਾਤਲ ਹੈਗਾ। ਠੀਕ ਹੈ, ਉਹ ਗੱਲ ਕਹਿੰਦੇ ਸੀਗੇ ਜਦੋਂ ਮੀਡੀਆ 'ਚ ਗੱਲ ਕਹਿੰਦੇ ਸੀ ਕਿ ਉਹ ਕਹਿੰਦੇ ਕੋਰਟ ਦਾ ਮਾਮਲਾ, ਪਰ ਟਿਕਟ ਦੇਣ ਦਾ ਮਾਮਲਾ ਤਾਂ ਸਿੱਧਾ ਸਰਕਾਰ ਦੇ ਵਿੱਚ ਵਿਚਾਰ ਸੀਗਾ। ਹੁਣ ਜਿਹੜੇ ਬਣਤਰ ਹੋ ਰਹੇ ਨੇ, ਮਤਲਬ ਕਿ ਪੰਜਾਬ ਦੇ ਵਿੱਚੋਂ ਜਿੰਨੀ ਜੁਆਇਨਿੰਗ ਕਾਂਗਰਸ ਤੋਂ, ਆਮ ਆਦਮੀ ਪਾਰਟੀ ਤੋਂ BJP ਵੱਲ ਹੋ ਰਹੀ ਹੈ, ਹਰਿਆਣੇ ਦੇ ਤੁਸੀਂ ਹਾਲਾਤ ਦੇਖ ਲਓ ਵੀ 10 ਦੇ ਵਿੱਚੋਂ 7 ਕੈਂਡੀਡੇਟ ਕਾਂਗਰਸ ਨੇ। ਉਹ ਵਿਪਕਸ਼ ਕਿਤੇ ਮਜਬੂਰ, ਕਿਤੇ ਕਮਜ਼ੋਰ ਨਜ਼ਰ ਆਉਂਦਾ ਹੈ। ਤੇ ਇੱਕ ਹੀ ਚਾਰਾ ਬਚਦਾ ਹੈ, ਜੇ ਅੰਦੋਲਨ ਦੀ ਬਣਤਰ ਆਪਾਂ ਨਾ ਬਚਾ ਪਾਏ ਜਾਂ ਇਹਨੂੰ ਆਪਾਂ ਕਿਤੇ ਅੱਗੇ ਰਿਜ਼ਲਟ ਤੱਕ, ਨਤੀਜੇ ਤੱਕ ਨਾ ਲੈ ਕੇ ਆਏ, ਤੇ ਹੋਰ ਕੋਈ ਵੀ ਕਮਿਊਨਿਟੀ ਜਾਂ ਕੋਈ ਸੰਸਥਾ ਜਾਂ ਕੋਈ ਸ਼ੁਕਰੀਆ ਸੰਗਠਨ ਤੇਜਵੀਰ ਜੀ ਸਾਡੇ ਨਾਲ ਜੁੜਨ ਵਾਸਤੇ, ਤੇ ਜਿਹੜਾ ਹਰਿਆਣੇ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਦੱਸਣ ਵਾਸਤੇ, ਤੇ ਇਸ ਅੰਦੋਲਨ ਦੇ ਅੱਗੇ ਕੀ ਸਵਾਲ ਹੈ ਉਹਨਾਂ ਬਾਰੇ ਖੁੱਲ ਕੇ ਆਪ ਜੀ ਨੇ ਗੱਲਬਾਤ ਕੀਤੀ। ਸ਼ੁਕਰੀਆ ਦੇਖਣ ਵਾਸਤੇ। ਤੇ ਆਪਾਂ ਫਿਰ ਮਿਲਦੇ ਹਾਂ ਕਿਸੇ ਦਿਨ ਤੇ ਨਵੀਂ ਸ਼ਖਸੀਅਤ ਨਾਲ ਤੇ ਨਵੇਂ ਮੁੱਦੇ।